ठंडा बुरज गर्मियां दे विच बनाया सीगा भी गर्मियां दे विच भी उरे ठंड लगदी सीगी। छोटे साहिबजादिਆਂ ਨੂੰ ਤੇ माता जी ਨੂੰ बिना किसी वस्त्र तो बिना किसी खाने तो इत्थे रखिया गया। बाबा मोती राम मेहरा जी दी गलास दुੱਧ ਦੇ पिलाण ਦੇ बदले बाबा जोरावर सिंह ਤੇ बाबा फतेह सिंह जी ਨੂੰ ਉਹਨਾਂ ਦਾ ਪਰਿਵਾਰ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ। ਪਰ ਅੱਜ ਸਾਡੇ ਨੌਜਵਾਨ 50-50 ਹਜ਼ਾਰ ਦੀਆਂ ਟਿਕਟਾਂ ਖਰੀਦ ਕੇ ਸ਼ੋਅ ਦੇਖਦੇ ਫਿਰਨ ਕਲਾਕਾਰਾਂ ਦੇ, ਇਹ ਗੱਲ ਨਾਲ ਸਾਡਾ ਸਿਰ ਜਿਹੜਾ ਸ਼ਰਮ ਨਾਲ ਝੁਕ ਜਾਂਦਾ। ਦੀਵਾਨ ਹਾਲ ਦੇ ਵਿੱਚ ਜਿਹੜੇ ਕੀਰਤਨ ਸੁਣਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੁੰਦੀ ਆ ਤੇ ਬਾਹਰ ਬਾਜ਼ਾਰ ਦੇ ਵਿੱਚ ਰਸ਼ ਪਿਆ ਹੁੰਦਾ। ਜੇ ਸਾਰਾ ਹਿੰਦੁਸਤਾਨ ਮੁਗਲ ਹਕੂਮਤ ਦੇ ਭਾਂਡੇ ਮਾਂਜਦਾ ਹੁੰਦਾ, ਸਾਰੀਆਂ ਬੀਬੀਆਂ ਉਹਨਾਂ ਦੀਆਂ ਦਾਸੀਆਂ ਹੁੰਦੀਆਂ। ਜੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ 10ਵੇਂ ਪਾਤਸ਼ਾਹ ਨੇ ਸਰਬੰਸ ਨਾਮ ਬਾਰਿਆ ਹੁੰਦਾ, ਕੁਛ ਵੀ ਹੈ ਨਹੀਂ। ਅਸੀਂ ਕਿਹੜੀ ਕੁਰਬਾਨੀ ਕਰਕੇ ਜਿਹੜਾ ਜਥੇਦਾਰ ਕੋਈ ਜਾਂ ਲੀਡਰ ਸਾਡੇ ਬਣੇ ਨੇ, ਦੱਸਣ ਦਾ ਹੈ ਪੰਥ ਲਈ ਕੀ ਕੁਰਬਾਨੀ ਹੈ ਇਹਨਾਂ ਦੀ। ਪੰਥ ਲਈ ਤਾਂ ਕੋਈ ਕੁਰਬਾਨੀ ਨਹੀਂ, ਪੰਥ ਲਈ ਕੁਰਬਾਨੀ ਕੀਤੀ ਹੈ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇਸ ਸਮੇਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਠੰਡਾ ਬੁਰਜ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਖੜੇ ਆ। ਇੱਥੇ ਜਿਹੜੀ ਸੰਗਤ ਪਹੁੰਚ ਰਹੀ ਹੈ, ਨਤਮਸਤਕ ਹੋ ਰਹੇ ਨੇ, ਉਹਨਾਂ ਦੇ ਬਲਬਲੇ ਜਾਣਦੇ ਆ ਕਿ ਉਸ ਸਮੇਂ ਜਦੋਂ ਗੁਰੂ ਸਾਹਿਬ ਦੇ ਛੋਟੇ ਲਾਲ ਤੇ ਮਾਤਾ ਗੁਜਰੀ ਜੀ ਇੱਥੇ ਹੋਣਗੇ, ਕਿਹੋ ਜੀਆਂ ਚੀਜ਼ਾਂ ਦਾ ਉਹਨਾਂ ਨੂੰ ਮਹਿਸੂਸ ਹੁੰਦਾ ਹੋਊਗਾ। ਉਹ ਸਾਰੀਆਂ ਘਟਨਾਵਾਂ ਉਹ ਬਾਈ ਹੁਣਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਬਾਈ ਜੀ, ਮਾਛੀਵਾੜੇ ਦੀ ਧਰਤੀ ਤੋਂ ਤੁਸੀਂ ਆਏ ਹੋ। ਤੁਸੀਂ ਦੱਸਿਆ ਮਾਛੀਵਾੜਾ ਵੀ ਉਹ ਜਗ੍ਹਾ ਜਿੱਥੋਂ ਗੁਰੂ ਸਾਹਿਬ ਗੁਜਰੇ ਨੇ। ਉਸ ਸਮੇਂ ਜਦੋਂ ਪਰਿਵਾਰ ਵਿਛੋੜਾ ਹੁੰਦਾ ਹੈ, ਸਾਰਾ ਕੁਝ ਵਾਪਰਦਾ ਹੈ, ਫਿਰ ਇੱਥੇ ਆ ਕੇ ਜੋ ਕੁਝ ਹੁੰਦਾ ਹੈ। ਪਰ ਅੱਜ ਜਿਸ ਜਗ੍ਹਾ ਤੇ ਆਪਾਂ ਖੜੇ ਆ, ਠੰਡੇ ਬੁਰਜ ਦੇ ਬਿਲਕੁਲ ਸਾਹਮਣੇ, ਕੀ ਮਹਿਸੂਸ ਕਰਦੇ ਹੋ? ਉਹ ਛੋਟੀਆਂ ਜਿੰਦਾਂ ਪਰ ਹੌਸਲੇ ਵੱਡੇ, ਨਾਲ ਮਾਤਾ ਗੁਜਰ ਕੌਰ ਜੀ, ਉਹ ਸਾਰੇ ਵਰਤਾਂਤ ਨੂੰ ਉਸ ਸਮੇਂ ਦੇ ਨੂੰ ਤੁਸੀਂ ਜਦੋਂ ਮੱਥਾ ਟੇਕਦੇ ਹੋ ਕਿਵੇਂ ਮਹਿਸੂਸ ਕਰਦੇ ਹੋ? ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਨੂੰ ਤੇ ਉਹਦੇ ਸੰਗਤ ਨੂੰ ਫਤਿਹ ਬੁਲਾਣਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਗੱਲ ਇਹ ਆ ਵੀ ਸਿੱਖ ਇਸ ਵੇਲੇ ਸਿੱਖ ਪੰਥ ਦਾ ਸ਼ਹੀਦੀ ਜੋ ਪੰਦਰਵਾੜਾ ਚੱਲ ਰਿਹਾ, 10ਵੇਂ ਪਾਤਸ਼ਾਹ ਦਾ ਆਨੰਦਪੁਰ ਸਾਹਿਬ ਤੋਂ ਜਦੋਂ ਪਰਿਵਾਰ ਦੇ ਨਾਲੋਂ ਸਰਸਾ ਨਦੀ ਤੇ ਵਿਛੋੜਾ ਪੈਂਦਾ, ਉਹ ਤੋਂ ਬਾਅਦ ਗੁਰੂ ਸਾਹਿਬ ਤੇ ਸਾਰਾ ਪਰਿਵਾਰ ਖੇਰੂ ਖੇਰੂ ਹੋ ਜਾਂਦਾ। ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦੇ ਨਾਲ ਕੁੰਮਾ ਮਾਸ਼ਕੀ ਦੇ ਸ਼ਮ ਦੇ ਵਿੱਚ ਵੀ ਰਾਤ ਕੱਟੀ ਉਹਨਾਂ ਨੇ। ਉਹ ਤੋਂ ਬਾਅਦ ਗੰਗੂ ਬਾਹਮਣ ਦੇ ਨਾਲ ਉਹਨਾਂ ਦੇ ਪਿੰਡ ਸੇੜੀ ਵਿਖੇ ਜਿੱਥੇ ਉਹ ਲੈ ਜਾਂਦੇ ਨੇ ਉਹਨਾਂ ਨੂੰ, ਉੱਥੇ ਵੀ ਉਹਨਾਂ ਨੇ ਆਪਣਾ ਉਹਨਾਂ ਦੇ ਕੋਲ ਠਹਿਰਾਓ ਕੀਤਾ। ਉਸ ਤੋਂ ਬਾਅਦ ਲਾਲਚ ਵਸ ਹੋ ਕੇ ਗੰਗੂ ਮਾਤਾ ਜੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਾ ਦਿੰਦਾ, ਜਿੱਥੋਂ ਉਹਨਾਂ ਨੂੰ ਮਰਿੰਡੇ ਕੋਤਵਾਲੀ ਦੇ ਵਿੱਚ ਵੀ ਅਰੈਸਟ ਕਰਕੇ ਰੱਖਿਆ ਜਾਂਦਾ। ਉਸ ਤੋਂ ਬਾਅਦ ਉਹਨਾਂ ਨੂੰ ਜਿੱਥੇ ਅੱਜ ਆਪਾਂ ਖੜੇ ਆ ਠੰਡੇ ਬੁਰਜ ਦੇ ਵਿੱਚ, ਸਰਹੰਦ ਦੀਆਂ ਦੀਵਾਰਾਂ ਦੇ ਵਿੱਚ ਚੜ੍ਹਨ ਤੋਂ ਪਹਿਲਾਂ ਇਸ ਜਗ੍ਹਾ ਤੇ ਕੈਦ ਕੀਤਾ ਗਿਆ। ਇਹ ਪੁਰਾਣੇ ਬਜ਼ੁਰਗਾਂ ਤੋਂ ਔਰ ਇਤਿਹਾਸ ਤੋਂ ਪਤਾ ਲੱਗਦਾ ਵੀ ਇਹ ਠੰਡਾ ਬੁਰਜ ਗਰਮੀਆਂ ਦੇ ਵਿੱਚ ਬਣਾਇਆ ਸੀਗਾ ਵੀ ਗਰਮੀਆਂ ਦੇ ਵਿੱਚ ਵੀ ਉਰੇ ਠੰਡ ਲੱਗਦੀ ਸੀਗੀ। ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਬਿਨਾਂ ਕਿਸੇ ਵਸਤਰ ਤੋਂ, ਬਿਨਾਂ ਕਿਸੇ ਖਾਣੇ ਤੋਂ ਇੱਥੇ ਰੱਖਿਆ ਗਿਆ। ਤੇ ਇਹ ਤਾਂ ਸਾਡੇ ਲਈ ਅੱਜ ਬੜਾ ਸ਼ੌਕ ਦਾ, ਸਾਡੇ ਸ਼ੌਕਲੇ ਦਿਨ ਚੱਲ ਰਹੇ ਨੇ ਸਿੱਖ ਪੰਥ ਲਈ, ਤੇ ਮੈਂ ਤਾਂ ਕਹੂੰਗਾ ਭਾਰਤ ਲਈ। ਅੱਜ ਸਾਡੇ ਦੇਸ਼ ਦੇ ਹੁਕਮਰਾਨ ਸਾਡੇ ਯੋਧਿਆਂ ਦੀਆਂ ਕੁਰਬਾਨੀਆਂ ਭੁੱਲ ਕੇ ਜਿਹੜੇ ਟਕੇ ਤੇ, ਮੈਂ ਤਾਂ ਕੋਈ ਕਹਿੰਦਾ ਵੀ ਗੁਰੂ ਘਰ ਖੜੇ ਆ, ਕੋਈ ਅਪਸ਼ਬਦ ਨਾ ਬੋਲਿਆ ਜਾਵੇ, ਉਹਨਾਂ ਲੋਕਾਂ ਨੂੰ ਅੱਗੇ ਲਿਆਇਆ ਜਾ ਰਿਹਾ ਜਿਨ੍ਹਾਂ ਦੀ ਕੋਈ ਇਸ ਦੇਸ਼ ਨੂੰ, ਇਸ ਆਪਣੇ ਦੇਸ਼ ਨੂੰ ਕੋਈ ਦੇਣ ਨਹੀਂ। ਜੋ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੇ ਕੀਤਾ। ਮੈਂ ਅੱਜ ਗੱਲ ਕਰਨ ਲੱਗਿਆ ਬਾਬਾ ਮੋਤੀ ਰਾਮ ਮਹਿਰਾ ਜੀ ਦੀ, ਜਿਨ੍ਹਾਂ ਨੂੰ ਦੁੱਧ ਪਿਲਾਣ ਦੇ ਬਦਲੇ 2 ਗਲਾਸ ਦੁੱਧ ਦੇ ਪਿਲਾਣ ਦੇ ਬਦਲੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਉਹਨਾਂ ਦਾ ਪਰਿਵਾਰ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ। ਪਰ ਅੱਜ ਸਾਡੇ ਨੌਜਵਾਨ 50-50 ਹਜ਼ਾਰ ਦੀਆਂ ਟਿਕਟਾਂ ਖਰੀਦ ਕੇ ਸ਼ੋਅ ਦੇਖਦੇ ਫਿਰਨ ਕਲਾਕਾਰਾਂ ਦੇ, ਇਹ ਗੱਲ ਨਾਲ ਸਾਡਾ ਸਿਰ ਜਿਹੜਾ ਸ਼ਰਮ ਨਾਲ ਝੁਕ ਜਾਂਦਾ। ਵੀ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਆਪਾਂ ਵੱਡੀ ਤਾਦਾਦ ਦੇ ਵਿੱਚ ਸੰਗਤ ਦੀ ਇੰਨੀ ਸ਼ਰਧਾ, ਕੁਝ ਨੌਜਵਾਨਾਂ ਨੂੰ ਇਹ ਹੋ ਸਕਦਾ ਵੀ ਨਾ ਕੁਝ ਗਿਆਨ ਘੱਟ ਹੋਵੇ, ਪਰ ਬਜ਼ੁਰਗਾਂ ਨੇ ਜਿੰਨਾ ਇਤਿਹਾਸ ਪੜ੍ਹ ਕੇ ਗਿਆਨ ਮਿਲ ਰਿਹਾ, ਵੀ ਨੌਜਵਾਨਾਂ ਨੂੰ ਇਹ ਬੇਨਤੀ ਕਰਦੇ ਆ ਵੀ ਘੱਟੋ ਘੱਟ ਪੱਗਾਂ ਦਸਤਾਰਾਂ ਸਿਰ ਤੇ ਸਜਾ ਕੇ ਆਪਾਂ ਇਹਨੂੰ ਸ਼ੌਕਮਈ ਜਿਹੜੇ ਦਿਨ ਨੇ ਇਹਨਾਂ ਨੂੰ ਉਸ ਲਹਿਜੇ ਦੇ ਨਾਲ ਬਣਾਈਏ ਵੀ ਇੱਥੇ ਸਾਨੂੰ ਪਤਾ ਲੱਗੇ ਵੀ ਕੋਈ ਸਾਡਾ ਸੋਖ ਸਮਾਗਮ ਚੱਲ ਰਿਹਾ, ਨਾ ਕਿ ਕੋਈ ਖੁਸ਼ੀ ਦਾ ਸਮਾਗਮ ਆ ਵੀ ਉਹਨੂੰ ਐਜ ਏ ਮੇਲੇ ਦੇ ਤੌਰ ਤੇ ਮਨਾਈਏ, ਬਾਜ਼ਾਰ 'ਚ ਸਮਾਨ ਖਰੀਦਦੇ ਫਿਰੀਏ। ਬਾਈ ਜੀ, ਸਾਨੂੰ ਚਲੋ ਨਕਾਰਾਤਮਕ ਗੱਲ ਤਾਂ ਨਹੀਂ ਕਰਨੀ ਚਾਹੀਦੀ ਜਿਸ ਜਗ੍ਹਾ ਤੇ ਅਸੀਂ ਖੜੀ ਹਾਂ, ਪਰ ਜੇਕਰ ਅਸੀਂ ਇਹ ਗੱਲਾਂ ਤੇ ਚਰਚਾ ਨਹੀਂ ਕਰਾਂਗੇ ਤਾਂ ਅਸੀਂ ਅੱਗੇ ਕਿੱਦਾਂ ਵਧਾਂਗੇ, ਡਿਵੈਲਪ ਕਿੱਦਾਂ ਹੋਵਾਂਗੇ ਇਸ ਚੀਜ਼ 'ਚ।
ਅਸੀਂ ਦੇਖਦੇ ਹਾਂ ਕਿ ਮੁੰਡੇ ਵੱਡੇ ਵੱਡੇ ਡੈਕ ਲਾ ਕੇ ਵੱਡੇ ਵੱਡੇ ਸਲਾਂਸਰ ਲਾ ਕੇ ਓਵਰ ਸਪੀਡਿੰਗ ਕਰਦੇ ਆ, ਪਿੰਡਾਂ ਤੋਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੱਕ ਆਉਂਦੇ ਨੇ, ਇੱਕ ਮੇਲੇ ਵਾਂਗ ਆਉਂਦੇ ਨੇ ਵੀ ਜਸ਼ਨ ਮਨਾਉਣ, 4 ਦਿਨ ਉੱਥੇ ਫਨ ਕਰਕੇ ਆਵਾਂਗੇ। ਇਸ ਸਥਿਤੀ ਨੂੰ ਕਿਵੇਂ ਵੇਖਦੇ ਹੋ? ਸਾਡੀ ਮਾਨਸਿਕਤਾ ਤਾਂ ਇਹ ਹੋਣੀ ਚਾਹੀਦੀ ਸੀ, ਜੋਰਾਵਰ ਸਿੰਘ, ਫਤਿਹ ਸਿੰਘ, ਬਾਬਾ ਅਜੀਤ ਸਿੰਘ, ਜੁਝਾਰ ਸਿੰਘ ਉਹਨਾਂ ਨੇ ਜੋ ਕੁਝ ਕੀਤਾ ਅਸੀਂ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਦੇ। ਅਸੀਂ ਚਲੋ ਠੀਕ ਹੈ, ਕਹਿੰਦੇ ਆ ਵੀ ਪੰਜਾਬ ਹਰੇਕ ਵਾਰ ਅੱਗੇ ਸਿਰ ਡਾਉਂਦਾ ਹੈ, ਹਕੂਮਤ ਦੇ ਨਾਲ ਲੜਨ ਦੇ ਲਈ ਹਮੇਸ਼ਾ ਅੱਗੇ ਰਹਿੰਦਾ, ਪਰ ਜੇ ਅਸੀਂ ਪੜਾਂਗੇ ਨਹੀਂ ਤਾਂ ਅਸੀਂ ਅੱਗੇ ਕਿੱਦਾਂ ਮੱਥਾ ਲਾਵਾਂਗੇ? ਇਹ ਨਹੀਂ ਲੱਗਦਾ ਕਿ ਇਸ ਚੀਜ਼ ਦੀ ਕਿਤੇ ਨਾ ਕਿਤੇ ਸੰਸਥਾਵਾਂ ਵੱਲੋਂ, ਸਾਡੀਆਂ ਵੱਲੋਂ ਕਮੀ ਰਹਿ ਗਈ ਹੈ ਵੀ ਬੱਚਿਆਂ ਨੂੰ ਸੇਧ ਦੇਣ ਦੇ ਪੱਖੋਂ ਜਿਹੜੀਆਂ ਅੱਜ ਘਟਨਾਵਾਂ ਹੋ ਰਹੀਆਂ ਨੇ, ਜੋ ਕੁਝ ਅੱਜ ਬੱਚੇ ਕਰ ਰਹੇ ਨੇ ਉਹ ਨਹੀਂ ਕਰਦੇ ਜੇਕਰ ਸੰਸਥਾਵਾਂ ਇਹਨਾਂ ਤੇ ਧਿਆਨ ਦਿੰਦੀਆਂ? ਦੇਖੋ ਜੀ, ਜਿਹੜੇ ਨੌਜਵਾਨ ਨੇ ਪੰਜਾਬ ਦੇ, ਉਹਨਾਂ ਦੇ ਅੰਦਰ ਸਿੱਖੀ ਦਾ ਜਜ਼ਬਾ ਤਾਂ ਹੈਗਾ ਜੀ। ਇਹ ਆਪਾਂ ਨੇ ਦਿੱਲੀ ਜੋ ਸੰਘਰਸ਼ ਚੱਲਿਆ ਉਹਦੇ ਵਿੱਚ ਵੀ ਦੇਖਿਆ, ਪਰ ਕਿਸੇ ਟਾਈਮ ਇਹ ਵੀ ਨੌਜਵਾਨ ਜਿਸ ਤਰ੍ਹਾਂ ਹੁਣ ਤੁਸੀਂ ਦੱਸਿਆ ਵੀ ਡੈਕ ਲਾ ਕੇ ਆ ਰਹੇ ਆ, ਉਹ ਨੌਜਵਾਨਾਂ ਦੇ ਵਿੱਚ ਜਿਵੇਂ ਕੋਈ ਉਹਨਾਂ ਨੂੰ ਕਹਿ ਲਈਏ ਵੀ ਕੋਈ ਉਹਨਾਂ ਨੂੰ ਸੇਧ ਦੇਣ ਵਾਲਾ, ਪਿੰਡਾਂ ਦੇ ਵਿੱਚ ਜਿਵੇਂ ਬਜ਼ੁਰਗਾਂ ਦੀ ਘੱਟ ਕਹਿਣਾ ਮੰਨ ਕੇ ਉਹ ਡੈਕ ਲਾ ਕੇ ਆ ਜਾਂਦੇ ਆ, ਪਰ ਨੌਜਵਾਨਾਂ ਦੇ ਵਿੱਚ ਜਜ਼ਬਾ ਜ਼ਰੂਰ ਹੈਗਾ, ਉਹਨਾਂ ਨੂੰ ਚੰਗੀ ਸੇਧ ਦੇਣ ਦੀ ਲੋੜ ਆ। ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ, ਉਹਨਾਂ ਨੂੰ ਵੀ ਇਹ ਕੈਂਪ ਲਾਣੇ ਚਾਹੀਦੇ ਨੇ। ਹੁਣ ਜਿਸ ਤਰ੍ਹਾਂ ਅਸੀਂ ਮਾਛੀਵਾੜਾ ਸਾਹਿਬ ਇਸ ਵਾਰ ਨੋਟ ਕੀਤਾ ਵੀ ਪਿੰਡ ਸ਼ਹਿਰ ਤੋਂ, ਗੁਰਦੁਆਰਾ ਸਾਹਿਬ ਤੋਂ ਬਾਹਰ ਵੱਡਾ ਬਾਜ਼ਾਰ ਲੱਗਿਆ ਹੋਇਆ, ਦੀਵਾਨ ਹਾਲ ਦੇ ਵਿੱਚ ਜਿਹੜੇ ਕੀਰਤਨ ਸੁਣਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੁੰਦੀ ਆ ਤੇ ਬਾਹਰ ਬਾਜ਼ਾਰ ਦੇ ਵਿੱਚ ਰਸ਼ ਪਿਆ ਹੁੰਦਾ। ਜੇ ਆਪਾਂ ਗੱਲ ਕਰੀਏ ਵੀ ਉਹਨਾਂ ਦਿਨਾਂ ਦੇ ਵਿੱਚ ਬਿਲਕੁਲ ਸ਼ੋਕਮਈ ਬਣਾਉਣ ਲਈ ਇਹ ਬਾਜ਼ਾਰ ਬੰਦ ਕੀਤੇ ਜਾਣ, ਉਹਨਾਂ ਦਿਨਾਂ ਲਈ ਠੇਕੇ ਬੰਦ ਹੋਣੇ ਚਾਹੀਦੇ ਆ। ਕਰਨੇ ਵਾਲਾ ਤਾਂ ਬਹੁਤ ਕੁਛ ਆ ਬਾਈ ਜੀ, ਜਿਹੜਾ ਕੁਝ ਸਰਕਾਰਾਂ ਕਰ ਸਕਦੀਆਂ, ਸਾਡੀਆਂ ਵੱਡੀਆਂ ਧਾਰਮਿਕ ਸੰਸਥਾਵਾਂ ਕਰ ਸਕਦੀਆਂ, ਪਰ ਉਹ ਜੇ ਨੌਜਵਾਨਾਂ ਨੂੰ ਜੇ ਸੇਧ ਦੇ ਕੇ ਚੰਗੇ ਪਾਸੇ ਮੋੜਿਆ ਜਾਵੇ ਤਾਂ ਤੁਹਾਡੇ ਸਾਹਮਣੇ ਆ ਵੀ ਜੇ ਕਿਸੇ ਵੀ ਚੀਜ਼ ਨੂੰ ਆਪਾਂ ਚੰਗੀ ਸੇਧ ਦੇਵਾਂਗੇ ਉਹ ਤੋਂ ਚੰਗੇ ਰਿਜ਼ਲਟ ਆਉਣਗੇ ਜੀ। ਇਹ ਤਾਂ ਹੈ। ਸੋ ਇੱਕ ਤਾਂ ਸਾਡੇ ਛੋਟੇ ਸਾਹਿਬਜ਼ਾਦੇ ਸੀ, ਉਹਨਾਂ ਦੀਆਂ ਜਿੰਨੀਆਂ ਉਮਰਾਂ ਜੇਕਰ ਦੇਖੀਆਂ ਜਾਣ ਤੇ ਜਿਸ ਉਮਰ ਦੇ ਵਿੱਚ ਉਹਨਾਂ ਨੇ ਐਡੇ ਵੱਡੇ ਵੱਡੇ ਕਾਰਨਾਮੇ ਕਰ ਦਿੱਤੇ, ਅੱਜ ਕੱਲ ਸਾਨੂੰ ਅਸੀਂ ਇੰਨੀਆਂ ਉਮਰਾਂ ਹੰਢਾ ਲਈਆਂ ਪਰ ਸਾਡੇ 'ਚ ਵੀ ਉਹ ਕਣ ਕੰਡਾ ਹੈ ਨਹੀਂ, ਨਜ਼ਰ ਨਹੀਂ ਆਉਂਦਾ। ਅਸੀਂ ਡਿਵੈਲਪ ਹੋਣ ਦੀ ਬਜਾਏ ਹੇਠਾਂ ਨੂੰ ਆਏ ਹੋਏ ਜਾਪਦੇ ਆ, ਕਦੀ ਕਦੀ ਐਂ ਲੱਗਦਾ ਹੈ ਨਾ। ਹਾਂਜੀ ਹਾਂਜੀ ਬਾਈ ਜੀ, ਇਹ ਤਾਂ ਗੱਲ ਹੈ ਕਿ ਜਿਹੜੇ 7 ਸਾਲ ਤੇ 9 ਸਾਲ ਦੀ ਤੁਸੀਂ ਏਜ ਦੇਖ ਲਓ ਕਿੰਨੀ ਕੁ ਹੁੰਦੀ ਆ। ਜਿਹੜਾ ਕੰਮ ਬਾਬੇ ਕਹਿਣਾ ਕਿਸੇ ਨੂੰ, ਬਾਬੇ ਸ਼ਬਦ ਬਹੁਤ ਵੱਡਾ ਸ਼ਬਦ ਆ, ਉਹਨਾਂ ਨੇ ਵੱਡੇ ਬਾਬਿਆਂ ਨਾਲੋਂ ਵੀ ਵੱਡੇ ਕਾਰਨਾਮੇ ਜਿਹੜਾ ਉਹਨਾਂ ਨੇ ਸ਼ਹੀਦੀ ਸ਼ਹਾਦਤਾਂ ਆਪਣੀਆਂ ਦਿੱਤੀਆਂ। ਪਰ ਉਹਦੇ ਵਿੱਚ ਜਦੋਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਕਚਹਿਰੀ ਦੇ ਵਿੱਚ ਦਾਖਲ ਹੁੰਦੇ ਆ, ਉਹਨਾਂ ਨੇ ਝੁੱਕ ਕੇ ਸਲਾਮ ਨਹੀਂ ਕੀਤੀ, ਉਹਨਾਂ ਨੇ ਆਪਣੀ ਫਤਿਹ ਗੱਜ ਕੇ ਬੁਲਾਈ ਆ। ਜੁੱਤੀ ਦੀ ਨੋਕ ਪਹਿਲਾਂ ਅੰਦਰ ਰੱਖੀ, ਨੋਕ ਅੰਦਰ ਕਰਕੇ ਆਪਣੇ ਖਾਲਸੇ ਪੰਥ ਦੀ, ਆਪਣੀ ਕੌਮ ਦੀ ਚੜ੍ਹਦੀ ਕਲਾ ਲਈ। ਅੱਜ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਸਾਰਾ ਹਿੰਦੁਸਤਾਨ ਮੁਗਲ ਹਕੂਮਤ ਦੇ ਭਾਂਡੇ ਮਾਂਜਦਾ ਹੁੰਦਾ, ਸਾਰੀਆਂ ਬੀਬੀਆਂ ਉਹਨਾਂ ਦੀਆਂ ਦਾਸੀਆਂ ਹੁੰਦੀਆਂ। ਜੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ 10ਵੇਂ ਪਾਤਸ਼ਾਹ ਨੇ ਸਰਬੰਸ ਨਾਮ ਬਾਰਿਆ ਹੁੰਦਾ, 5 ਪਿਆਰਿਆਂ ਨੇ ਚਮਕੌਰ ਦੀ ਗੜੀ ਦੇ ਵਿੱਚ 40 ਸਿੰਘਾਂ ਨੇ ਇਹਨਾਂ ਦਾ ਨਾਮ ਮੂੰਹ ਮੋੜਿਆ ਹੁੰਦਾ। ਅੱਜ ਜਿਹੜੀਆਂ ਦਿੱਲੀ ਦੀਆਂ ਹਕੂਮਤਾਂ ਦੇ ਉੱਪਰ ਕੁਰਸੀਆਂ ਤੇ ਲੋਕ ਬੈਠੇ ਆ, ਇਹ ਬੈਠਣ ਦੇ ਯੋਗ ਵੀ ਤਾਂ ਨਾ ਰਹਿੰਦੇ। ਅੱਜ ਇਹ ਹਕੂਮਤਾਂ ਜੋ ਭਾਲ ਰਹੇ ਆ, ਚਾਹੇ ਸਾਡੇ ਪੰਜਾਬ ਦੇ ਸਿਆਸਤਦਾਨ ਆ, ਇਹ ਤਾਂ ਮਾਰ ਰਹੇ ਆ ਜੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ 10ਵੇਂ ਪਾਤਸ਼ਾਹ ਨੇ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ, ਅੱਜ ਪਿੱਠ ਦਿਖਾ ਕੇ ਭੱਜ ਰਹੇ ਨੇ। ਜੀ ਜੀ, ਅੱਜ ਤਾਂ ਐਸੀ ਪਿੱਠ ਦਿਖਾਈ ਹੋਈ ਆ ਵੀ ਸਾਨੂੰ ਧਿਆਨ ਨਹੀਂ ਰਿਹਾ ਕਿ ਅਸੀਂ ਕਰਨਾ ਕੀ ਆ। ਸਾਡੇ ਜਿਹੜੇ ਕੌਮ ਦੇ ਜਿਨ੍ਹਾਂ ਨੂੰ ਅਸੀਂ ਲੀਡਰ ਮੰਨਿਆ ਹੋਇਆ, ਅੱਗੇ ਲਾਇਆ ਹੋਇਆ, ਉਹ ਸ਼ਬਦ ਬੋਲਣ ਲੱਗੇ ਨਹੀਂ ਸੋਚਦੇ ਕਿ ਆਹ ਸ਼ਬਦ ਜਿਹੜਾ ਅਸੀਂ ਬੋਲ ਰਹੇ ਆ ਇਹ ਸੱਭਿਅਕ ਸ਼ਬਦ ਨਹੀਂ ਆ, ਇਹ ਬੋਲਾਂਗੇ ਤਾਂ ਸਾਡੀ ਕੌਮ ਦਾ ਸਿਰ ਝੁਕੂਗਾ ਮਾਣ ਦੇ ਸ਼ਰਮ ਦੇ ਨਾਲ। ਇਹ ਕੌਮ ਦੇ ਜਦੋਂ ਕਿਸੇ ਨੂੰ ਨੁਮਾਇੰਦੇ ਬਣਾ ਦਿੰਦੇ ਆ, ਉਹ ਜਿਹੜਾ ਵੀ ਸ਼ਬਦ ਕੱਢਣਗੇ ਉਹ ਕੌਮ ਦਾ ਸ਼ਬਦ ਬਣ ਜਾਂਦਾ। ਇਹ ਗਿਰਾਵਟ ਨੂੰ ਕਿਵੇਂ ਵੇਖਦੇ ਹੋ ਤੁਸੀਂ? ਸਾਡੇ ਲੀਡਰ ਵੀ ਉਸ ਕੱਦ ਦੇ ਨਹੀਂ ਰਹੇ। ਜੇਕਰ ਅਸੀਂ 7 ਸਾਲ 9 ਸਾਲ ਦੀ ਉਮਰ ਦੀ ਗੱਲ ਕਰਦੇ ਆ, ਉਸ ਉਮਰ ਦੇ ਨਾਲ ਜੇ ਕੰਪੈਰੀਜ਼ਨ ਇਹਨਾਂ ਉਮਰਾਂ ਦਾ ਕਰੀਏ, ਇਹਨਾਂ ਨੇ ਚਿੱਟੀਆਂ ਦਾੜੀਆਂ ਕਰ ਲੀਆਂ ਪਰ ਇਹਨਾਂ ਦੇ ਹਾਲੇ ਤੱਕ ਬੋਲਣ ਦਾ ਸਲੀਕਾ ਨਹੀਂ ਆਇਆ ਸਾਡੇ ਲੀਡਰਾਂ ਨੂੰ। ਕੰਪੈਰੀਜ਼ਨ ਤਾਂ ਐਦਾਂ ਆ ਵੀਰ ਜੀ, ਦੇਖੋ ਗੱਲ ਇਹ ਆ ਵੀ ਸਾਰੀ ਸੰਗਤ ਖੜੀ ਆ, ਸੁਣਦੀ ਆ, ਸਾਰਿਆਂ ਨੂੰ ਜਾਣਕਾਰੀ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਆ। ਮਹਾਰਾਜਾ ਰਣਜੀਤ ਸਿੰਘ ਨੂੰ ਵੀ ਅਕਾਲ ਤਖਤ ਜਥੇਦਾਰ ਨੇ ਉਸ ਟਾਈਮ ਦੇ ਨੇ ਉਹਨਾਂ ਨੂੰ ਮੈਂ ਕਹਿੰਦਾ ਕਰੜੀ ਸਜ਼ਾ ਲਾਈ, ਕੋੜੇ ਮਾਰਨ ਦੀ ਉਹਨਾਂ ਨੇ ਸਜ਼ਾ ਲਾਈ। ਉਹ ਬੇਸ਼ੱਕ ਚਾਹੇ ਉਹਨਾਂ ਨੇ ਉਹਨੂੰ ਤਬਦੀਲ ਨਹੀਂ ਕੀਤਾ, ਉਹਨਾਂ ਨੇ ਗਲਤੀ ਆਪਣੀ, ਉਹ ਵੀ ਇਹੋ ਜਿਹੇ ਧਰਮੀ ਰਾਜੇ ਸੀਗੇ, ਸਿੱਖ ਪੰਥ ਨੂੰ ਸਮਰਪਿਤ ਸੀਗੇ, ਜਿਨ੍ਹਾਂ ਨੇ ਸਿੱਖ ਪੰਥ ਲਈ ਵੱਡੇ ਕਾਰਜ ਕੀਤੇ ਯਾਰ, ਉਹਨਾਂ ਦੇ ਰਾਜ ਦੇ ਵਿੱਚ ਚੜ੍ਹਦੀ ਕਲਾ ਰਹੀ। ਪਰ ਜੇ ਅੱਜ ਅਸੀਂ ਲਾਣੇ ਆ ਤਾਂ ਅੱਜ ਤਾਂ ਕੁਝ ਵੀ ਹੈ ਨਹੀਂ। ਅਸੀਂ ਕਿਹੜੀ ਕੁਰਬਾਨੀ ਕਰਕੇ ਜਿਹੜਾ ਜਥੇਦਾਰ ਕੋਈ ਜਾਂ ਲੀਡਰ ਸਾਡੇ ਬੜੇ ਨੇ, ਦੱਸਣ ਦਾ ਹੈ ਪੰਥ ਲਈ ਕੀ ਕੁਰਬਾਨੀ ਹੈ ਇਹਨਾਂ ਦੀ? ਪੰਥ ਲਈ ਤਾਂ ਕੋਈ ਕੁਰਬਾਨੀ ਨਹੀਂ। ਪੰਥ ਲਈ ਕੁਰਬਾਨੀ ਕੀਤੀ ਹੈ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ। ਪੂਰੇ ਹਿੰਦੁਸਤਾਨ ਦਾ, ਭਾਰਤ ਦਾ ਇੱਕ ਇੱਕ ਜੋ ਇਨਸਾਨ ਉਰੇ ਸਾਹ ਲੈ ਰਿਹਾ, ਇਹ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਬਦੌਲਤ ਲੈ ਰਿਹਾ। ਅੱਜ ਚਾਹੇ ਟਕੇ ਟਕੇ ਦੇ ਸਾਧਾਂ ਨੂੰ ਸਾਡੇ ਉੱਪਰ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਹ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ, ਰਾਜ ਸਦਾ ਨਾ ਔਰੰਗਜ਼ੇਬ ਦਾ ਰਿਹਾ, ਨਾ ਬਾਕੀਆਂ ਦਾ ਰਹਿਣਾ ਕਿਸੇ ਦਾ। ਜਿਹੜਾ ਖਾਲਸਾ ਪੰਥ ਆ, ਇਹ ਧੁਰ ਦਰਗਾਹ ਤੋਂ ਆਇਆ, ਅਕਾਲ ਪੁਰਖ ਦੀ ਫੌਜ ਆ, ਇਹਨੇ ਐਵੇਂ ਹੀ ਗੱਜਦਾ ਰਹਿਣਾ।
ਜੀ ਜੀ, ਇਹ ਵੀ ਚੜਾਈ ਐਵੇਂ ਰਹਿਣੀ ਹੈ। ਇਹਦੀ ਚੜਾਈ ਐਵੇਂ ਰਹਿਣੀ ਆ। ਜਿਹੜੇ ਸਿਆਸਤਦਾਨ ਤੁਰੇ ਫਿਰਦੇ ਨੇ, ਬਹੁਤ ਹੇਠਲਾ ਸ਼ਬਦ ਹੋ ਜਾਂਦਾ, ਪਰ ਜੁੱਤੀਆਂ ਚੱਟਣ ਦਾ ਦੌਰ ਜ਼ਿਆਦਾ ਚੱਲ ਰਿਹਾ ਹੈ। ਜੁੱਤੀ ਚੱਟ ਕੇ ਅੱਗੇ ਆਉਣ ਦੀ ਜ਼ਿਆਦਾ ਦੌੜ ਕੀਤੀ ਜਾਂਦੀ ਹੈ। ਮਾਫ ਕਰਨਾ, ਸ਼ਬਦ ਬਹੁਤ ਸਖਤ ਹੈ, ਪਰ ਠੰਡੇ ਬੁਰਜ ਦੇ ਅੱਗੇ ਖੜਿਆਂ ਇਸ ਸਮੇਂ ਸਿੱਖ ਸੰਗਤ ਨੂੰ ਕੀ ਅਪੀਲ ਕਰੋਗੇ ਇੱਕ ਆਮ ਸਿੱਖ ਹੋਣ ਦੇ ਨਾਤੇ? ਮੈਂ ਤਾਂ ਵੀਰ ਦੇਖੋ, ਚਲੋ ਕਈ ਵਾਰ ਮੈਂ ਖਿਮਾ ਵੀ ਮੰਗਦਾ, ਵੀ ਹੋ ਸਕਦਾ ਕਈ ਵਾਰ ਵੱਧ ਘੱਟ ਵੀ ਬੋਲਿਆ ਜਾਂਦਾ, ਆਪਾਂ ਕੋਈ ਵੱਡੇ ਬੁਲਾਰੇ ਤਾਂ ਹੈ ਨਹੀਂ। ਮਸਲਾ ਤਾਂ ਇਹ ਆ ਵੀ ਆਪਾਂ ਤਾਂ ਅਪੀਲ ਤਾਂ ਨੌਜਵਾਨਾਂ ਨੂੰ, ਅਸੀਂ ਤਾਂ ਆਪ ਇੱਕ ਛੋਟੇ ਜਿਹੇ ਨਿਮਾਣੇ ਜਿਹੇ ਉਹਦੇ ਮੱਥਾ ਟੇਕਣ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਆਏ ਆ। ਆਪਾਂ ਤਾਂ ਬੇਨਤੀ ਨੌਜਵਾਨਾਂ ਨੂੰ ਇਹ ਕਰਦੇ ਆ ਵੀ ਸਿਆਸਤਦਾਨ ਜਿੱਥੇ ਜਾਂਦੇ ਆ ਜਾਣ। ਅੱਜ ਆਪਾਂ ਹੀ ਏਕਾ ਕਰ ਲਓ, ਸਾਹਿਬਜ਼ਾਦਿਆਂ ਦੀ ਆਪਾਂ ਇੱਕ ਹੀ ਗੱਲ ਮੰਨ ਲਓ, ਪੱਗਾਂ ਬੰਨ੍ਹ ਕੇ, ਘੱਟੋ ਘੱਟ ਪੱਗਾਂ ਬੰਨ੍ਹ ਕੇ ਆਪਾਂ ਸਾਰੇ ਜਣੇ ਆਣ। ਅੱਜ ਜਿੰਨੇ ਰਮਾਲ ਦਿਖਦੇ ਆ, ਜੇ ਇੰਨੀਆਂ ਹੀ ਪੱਗਾਂ ਦਿਖਦੀਆਂ ਹੁਣ, ਵਿਸ਼ਵ ਦੇ ਵਿੱਚ ਇਹਦਾ ਮੈਸੇਜ ਆਊਗਾ ਵੀ ਅੱਜ ਪੱਗਾਂ ਹੀ ਪੱਗਾਂ ਫਿਰ ਰਹੀਆਂ। ਅੱਜ ਸਾਡੇ ਬੱਚੇ ਰਮਾਲ ਬੰਨ੍ਹ ਕੇ, ਨੌਜਵਾਨ ਡੈਕ ਲਾ ਕੇ ਆ ਰਹੇ ਆ। ਬਹੁਤ ਵੱਡੀ ਸ਼ਹਾਦਤ ਆ। ਤੁਸੀਂ ਆਪੇ ਦੱਸੋ, ਬਾਬਾ ਮੋਤੀ ਰਾਮ ਮਹਿਰਾ ਜੀ ਕੋਲੂ ਦੇ ਵਿੱਚ ਪੀੜਿਆ ਪਰਿਵਾਰ। ਬਾਬਾ, ਜੇ ਆਪਾਂ ਦੀਵਾਨ ਟੋਡਰਮਲ ਜੀ ਦੀ ਗੱਲ ਆਈਏ, ਮੋਹਰਾਂ ਖੜੀਆਂ ਕਰਕੇ ਉਹਨਾਂ ਨੇ ਜਗ੍ਹਾ ਲਈ ਸੰਸਕਾਰ ਦੇ ਲਈ। ਨਹੀਂ ਤਾਂ ਉਹਨਾਂ ਨੂੰ ਕੀ ਭਾ ਸੀ, ਉਹ ਵੀ ਤਾਂ ਚੁੱਪ ਕਰਕੇ ਬੈਠ ਸਕਦੇ ਸੀ। ਉਹਨਾਂ ਨੇ ਜਿਗਰਾ ਦਿਖਾਇਆ। ਜਿਗਰਾ ਸਾਡੇ ਉਰੇ ਕੋਈ ਧਰਮ ਦਾ ਮਸਲਾ ਨਹੀਂ ਵੀ ਜਿਹੜਾ ਕਿਸੇ ਧਰਮਾਂ ਦਾ ਬੈਰ ਪਾਇਆ ਜਾ ਰਿਹਾ। ਉਹ ਵੱਖ-ਵੱਖ ਧਰਮਾਂ ਦੇ ਲੋਕ ਸੀ ਜਿਹੜੇ ਗੁਰੂ ਸਾਹਿਬ ਨਾਲ ਜੁੜ ਕੇ, ਜਿਨ੍ਹਾਂ ਨੇ ਸੱਚਾਈ ਲਈ ਆਪਣਾ ਅੱਗੇ ਆ ਕੇ ਬਲੀਦਾਨ ਵੀ ਦਿੱਤਾ। ਬਾਬਾ ਮੋਤੀ ਰਾਮ ਮਹਿਰਾ ਜੀ ਦੀ ਕੁਰਬਾਨੀ ਕੋਈ ਘੱਟ ਤਾਂ ਨਹੀਂ। ਉਹਨਾਂ ਨੇ ਕਿੱਡੀ ਬੜੀ ਸ਼ਹਾਦਤ ਦਿੱਤੀ ਆਪਣੀ, ਔਰ ਆਪਣੇ ਅਸੂਲਾਂ ਤੇ ਖੜੇ ਸੱਚ ਬੋਲਿਆ। ਜਿਨ੍ਹਾਂ ਨੇ ਨਵਾਬ ਲੇਲਕੋਟਰਾ ਨੇ ਹਾਦਾ ਨਾਰਾ ਮਾਰਿਆ, ਅੱਜ ਉਹਨਾਂ ਦੀ ਕੁੱਲ ਚੱਲਦੀ ਆ। ਜਿਨ੍ਹਾਂ ਨੇ ਮੱਥਾ ਪੰਥ ਨਾਲ ਲਾਇਆ, ਉਹਨਾਂ ਦਾ ਕੱਖ ਰਹਿਣਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਨਾਮ? ਪਾਵੇ ਨਿਹਾਲ ਹੋ ਜਾਵੇ, ਧੰਨ ਧੰਨ ਮਾਤਾ ਵਿਸ਼ਵਕਰਮੀ ਦੇ ਮਨ ਨੂੰ ਪਾਵੇ। ਬੋਲੇ